ਉਥੋਂ 20 ਦੀ ਸ਼ੱਕਰ ਲੈ ਦਿੰਨੇ ਆ ਮੈਂ ਕਰ ਰਿਹਾ ਜਵਾਬ ਤੁਸੀਂ ਇਹਨੂੰ ਦੇਈ ਜਾਂਦੇ ਯਾਰ ਉਹਦੇ ਮੂੰਹ ਤੇ ਹੋਈਦਾ ਹੁੰਦਾ ਅਗਲੇ ਦੇ ਬੰਦੇ ਤੋਂ ਮੂੰਹ ਤੇ ਵੱਜੀਦਾ ਹੁੰਦਾ ਅਗਲੇ ਦੇ ਆਹੋ ਐ ਮੈਂ ਕਹਿੰਦਾ ਸੱਖਲ ਤੇ ਨਹੀਂ ਖੁਦਾ ਦਾ ਨਾ ਜਾ ਤੇਰਾ ਤਾਂ ਗੱਡੀ ਨਾ ਸਾਨੂੰ ਫਲਸਫਾ ਨਾ ਸਿਖਾ ਚੱਲ ਮੇਰਾ ਵੀ ਨਿਕਲੇ ਤੋਂ ਆ ਜੇ ਤੂੰ ਪੱਠੇ ਲੈ ਕਹਿਣ ਕਿਹਨੂੰ ਰਹੇ ਹੋ ਆ ਤੈਨੂੰ ਕਹਿਣ ਡਿਆ ਤੂੰ ਕਹਿਣ ਡਿਆ ਹੋਰ ਤੈਨੂੰ ਗੋਲੀ ਮਾਰ ਕੇ ਦੱਸਾਂ ਵੀ ਤੈਨੂੰ ਕਿਸੇ ਹੋਰ ਨੂੰ ਕਹਿਣ ਡਿਆ ਤੈਨੂੰ ਕਹਿਣ ਡਿਆ ਅੱਖਾਂ ਤੁਹਾਡੀਆਂ ਕਿਸੇ ਪਾਸੇ ਜਾ ਰਹੀਆਂ ਕਹਿਣ ਤੁਸੀਂ ਮੈਨੂੰ ਤੇ ਇਹ ਅਸਲ ਚ ਅੱਖਾਂ ਦਾ ਫੇਰਮਾ ਹੈ ਕੁੱਤੇ ਬਿੱਲਿਆਂ ਨੂੰ ਭਾਜੀ ਓਏ ਯਾਰ ਕੁੱਤਾ ਮੂੰਹ ਕਰ ਲੈਂਦਾ ਉਹ ਤਾਂ ਕੁੱਤਾ ਵੀ ਸਾਡੇ ਮੂੰਹ ਲਾ ਕੇ ਨਹੀਂ ਰਾਜੀ ਕੁੱਤਾ ਵੀ ਮੂੰਹ ਲਾ ਕੇ ਨਹੀਂ ਆ ਬਿੱਲਾ ਛੱਡਿਆ ਆ ਸਾਡੇ ਤੇ ਬਕਵਾਸ ਆਪਣੀ ਹੁਣ ਚਾਚਾ ਜੀ ਬੰਦ ਕਰੋ ਵਿਆਹ ਕਿੰਨੇ ਹੈ ਜੀ ਵਿਆਹ ਇੱਕ ਆ ਭਾਜੀ ਹੈ ਇੱਕ ਵਿਆਹ ਹੈ ਉਸ ਤੋਂ ਇਲਾਵਾ ਨਹੀਂ ਕੋਈ ਅੱਗੇ ਕਿਤੇ ਮੰਗੀ ਨਹੀਂ ਅੱਲਾ ਖੈਰ ਓਏ ਇਨਸਾਨੀ ਤਖਲੀਕ ਚ ਇੰਨੇ ਬੱਚੇ ਨਹੀਂ ਪੈਦਾ ਹੋਣ ਡਿਆ ਹੋਸ਼ ਚ ਆ ਕੇ ਤੇ ਨਸ਼ੇ ਚ ਲਗਾ ਫਿਰਦਾ ਤੂੰ ਹੈ ਭਾਜੀ ਮੈਂ ਤਾਂ ਤੁਹਾਨੂੰ ਦੱਸਿਆ ਨਹੀਂ ਬੇਗਮ ਮੇਰੀ ਹਸਪੀਟਲ ਆ ਉਹਨਾਂ ਨੂੰ ਡਿਲੀਵਰੀ ਕੇਸ ਆ ਫੇਰ ਕਹਿੰਦਾ ਜੀ ਅਕਾਲ ਦੋਸਤੋ, ਕੀ ਹਾਲ ਚਾਲ ਸਾਰਿਆਂ ਦਾ। ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਸਵਾਗਤ ਕਰਦੇ ਹਾਂ ਤੁਹਾਡਾ ਇੱਕ ਵਾਰ ਫੇਰ ਤੁਹਾਡੇ ਪਿਆਰੇ ਚੈਨਲ ਤੇ। ਸੋ ਲੋ ਵੀ ਦੋਸਤੋ, ਹਾਜ਼ਰ ਹੋ ਗਏ ਹਾਂ ਅੱਜ ਇੱਕ ਹੋਰ ਨਵੀਂ ਵੀਡੀਓ ਲੈ ਕੇ। ਸੋ ਅੱਜ ਦੀ ਜਿਹੜੀ ਵੀਡੀਓ ਦਾ ਟਾਈਟਲ ਹੈਗਾ ਜੀ ਰਾਣਾ ਇਜਾਜ਼ ਸਲੀਮ ਅਬਾਜ਼ ਨਿਊ ਵੀਡੀਓ ਪ੍ਰੈਂਕ ਵਿਦ ਰਾਣਾ ਇਜਾਜ਼। ਸੋ ਦੇਖਦੇ ਹਾਂ ਇਹਦੇ ਵਿੱਚ ਕੀ ਪ੍ਰੈਂਕ ਕਰਦੇ ਨੇ ਰਾਣਾ ਇਜਾਜ਼ ਦੇ ਨਾਲ। ਜਿਹੜੇ ਦੋਸਤ ਅੱਜ ਪਹਿਲੀ ਵਾਰੀ ਆਏ ਨੇ ਚੈਨਲ ਸਬਸਕ੍ਰਾਈਬ ਕਰ ਲਿਓ, ਲਾਈਕ ਸ਼ੇਅਰ ਤਾਂ ਕਮੈਂਟ ਕਰਕੇ ਦੱਸਿਓ ਵੀਡੀਓ ਕਿੱਦਾਂ ਲੱਗ ਰਹੀਆਂ ਨੇ। ਸੋ ਆਪਾਂ ਇਹਨਾਂ ਦੀ ਪਹਿਲਾਂ ਵੀ ਵੀਡੀਓ ਬਣਾ ਚੁੱਕੇ ਹਾਂ ਤਸਲੀਮ ਅਬਾਜ਼ ਦੀ। ਸੋ ਰਾਣਾ ਇਜਾਜ਼ ਦੀ ਵੀ ਪਹਿਲਾਂ ਆਪਾਂ ਇੱਕ ਵੀਡੀਓ ਕਰ ਚੁੱਕੇ ਹਾਂ ਆਲਰੇਡੀ। ਸੋ ਇਹ ਆਪਾਂ ਦੂਜੀ ਨਾਲ ਤੀਜੀ ਵੀਡੀਓ ਲੈ ਕੇ ਆਏ ਹਾਂ। ਸਾਰਿਆਂ ਨੇ ਲਾਸਟ ਤੱਕ ਜ਼ਰੂਰ ਵੀਡੀਓ ਦੇਖਿਓ ਤੇ ਚੱਲਦੇ ਹਾਂ ਸਿੱਧਾ ਵੀਡੀਓ ਵੱਲ ਨੂੰ, ਬਾਕੀ ਗੱਲਬਾਤ ਕਰਾਂਗੇ ਬਾਅਦ ਚ। ਸ਼ਬਰਾਤ ਤੇ ਬਸ ਆਈ ਖੜੀ ਐ ਸਿਰ ਤੇ। ਹਾਂਜੀ ਮੈਂ ਪਟਾਸ ਕਿਲੋ ਮੰਗਵਾਈ ਅੱਛਾ ਤੇ ਆ ਮੈਨੂੰ ਦੇਣਾ ਜੀ ਹੈ ਕਾਦੇ ਬਸ ਇਹਦੇ ਮੂੰਹ ਚ ਪਟਾਸ ਪਾ ਕੇ ਨਾ ਤੇ ਲੱਤਾਂ ਨੂੰ ਫੜ ਕੇ ਕੰਧ ਦੇ ਵਿੱਚ ਹਾਸਿਆਂ ਵਾਲੀਆਂ ਗੱਲਾਂ ਨਾ ਕਹੀਆਂ ਭਾਈ ਤੁਹਾਡੀਆਂ। ਇਹ ਉਹ ਤੈਨੂੰ ਕੀ ਲੱਗਣ ਡਿਆ? ਰੈਗਲਾ ਉਹ ਪੁੱਛਦੇ ਪੈ ਰਹੇ ਕਿ ਸ਼ਬੜਾ ਚ ਕਿੰਨੇ ਦਿਨ ਰਹਿ ਗਏ ਨੇ। ਹਾਂਜੀ ਇਹ ਗੱਲ ਹੋ ਇਹ ਮੈਂ ਪੁੱਛੀ ਆ ਤੋਤੇ ਚਲੋ ਬਹੁਤੀ ਪਟਾਸ ਪਾਰਤੀ ਨਾ ਤੇ ਬੋਕੀ ਪਾੜ ਜਾਣੀ। ਤੁਸੀਂ ਨੀਂਦ ਪੂਰੀ ਕਰ ਲਓ, ਸਾਨੂੰ ਗੱਲ ਕਰਨ ਦੇ ਆਪਣੇ। ਤੁਸੀਂ ਨੀਂਦ ਪੂਰੀ ਕਰ ਲਓ। ਨੀਂਦ ਪੂਰੀ ਕਰੋ ਜੀ। ਹਾਂਜੀ ਭਾਈ ਤੁਸੀਂ ਨੀਂਦ ਪੂਰੀ ਕਰੋ, ਕਿਤੇ ਵੀ ਮਰ ਸਕਦੇ ਆ ਵਾਹ 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 ਭਾਜੀ। ਮੀਂਹ ਦੇ ਹੁਣ ਕੀ ਮੂਡ ਆ, ਤੁਸੀਂ ਤਾਂ ਦੇਖਦੇ ਰਹਿੰਦੇ ਆ। ਬਾਰਿਸ਼ ਮੀਂਹ ਪਊਗਾ ਦਾ ਕਿ ਨਹੀਂ? ਬਾਰਿਸ਼ ਦਾ ਹਾਂ ਹੋਏਗਾ ਇਨਸ਼ਾਅੱਲਾ ਬਸ ਉਹ ਅੱਲਾਹ ਪਾਕ ਕਰੇ ਖੈਰ ਹੈ, ਬਾਰਿਸ਼ ਪੈ ਜਾਵੇ ਥੋੜੀ ਜਿਹਾ। ਜਿਹੜਾ ਕਹਿਤ ਜਿਆ ਨਾ ਇਹ ਮੁੱਕੇ, ਕਿਉਂਕਿ ਫਸਲਾਂ ਨੂੰ ਜ਼ਰੂਰੀ ਹੈ ਨਾ ਸਭ ਕੁਝ। ਹਾਂਜੀ ਭਲਾ ਹੋਵੇ ਭਾਜੀ। ਹਾਂਜੀ ਭਾਈ ਹਾਂਜੀ ਬੁਲਾਓ ਜੀ। ਇਹਨਾਂ ਰਾਣਾ ਕੋਲਾ ਦੇ ਨਾਂ ਤੇ ਭਾਜੀ ਦਿਓ, ਹੈ ਕੋਲਾ ਦੇ ਨਾਂ ਤੇ ਦਿਓ ਰੋਟੀ ਖਾ ਲਓ। ਰੋਟੀ ਉਹ ਪਹਿਲੀ ਖਾਦੀ ਤੇ ਹਜ਼ਮ ਕਰ ਲਾ, ਢਿੱਡ ਵੇਖੋ ਇਹਦਾ ਕਿੱਡਾ ਵਧਿਆ ਹੀ ਆ। ਹਾਂ ਸਹੀ ਗੱਲ ਹੈ। ਆਹ ਪਹਿਲੀ ਖਾਦੀ ਹਜ਼ਮ ਕਰ ਲਾ। ਭਾਜੀ ਸਵੇਰ ਦੀ ਨਹੀਂ ਤੁਸੀਂ ਖਾਧੀ ਕੀ ਕਹਿ ਰਹੇ ਸਵੇਰ ਦੀ ਨਹੀਂ ਖਾਧੀ ਸਵੇਰ ਦੀ ਕਿਉਂ ਨਹੀਂ ਖਾਦੀ? ਬੀੜ ਕਿਸੇ ਨੂੰ ਦਿੱਤਾ ਤੂੰ? ਨਹੀਂ ਉਹ ਭੁੱਖ ਲੱਗੀ ਸੀ ਤੇ ਉਹ ਭੁੱਖ ਲੱਗੀ? ਤੁਸੀਂ ਭਾਜੀ ਸਾਨੂੰ ਵੀ ਲੱਗੀ ਆ, ਜੇ ਮਗਾਵੇਂ ਨਾ ਤੇ 4 ਬੰਦਿਆਂ ਦੀ ਨਾਲ ਆਓ ਪਹਿਲਾਂ ਅੱਗੇ ਉਧਰ ਤੇ ਉਹ ਇਹ ਬਾਰਿਸ਼ਾਂ ਪੈਣਗੀਆਂ ਤਾਂ ਗੱਲ ਬਣੇਗੀ ਨਾ। ਭਲਾ ਤੇ ਹੋਵੇ ਤੁਸੀਂ ਨਾ ਆਪਣਾ ਨਿਕਲਿਓ ਬਾਰਿਸ਼ਾਂ 'ਚ ਬਾਹਰ। ਕਿਉਂ ਨਾ ਰੋਡ ਜਾਓਗੇ ਕਿੱਧਰ? ਬਾਰਿਸ਼ ਦੀ ਲਾਮਤ ਆ ਗਈ ਵੈਸੇ ਇਹੋ ਭਾਜੀ 2 ਰੋਟੀਆਂ ਭਾਜੀ ਅੱਲਾਹ ਭਲਾ ਕਰੇ ਭਾਜੀ। ਓ ਯਾਰ ਸਾਡੇ ਅੱਗੇ ਪਤੀਲੇ ਪਏ, ਅਸੀਂ ਹੋਟਲ ਵਾਲੇ ਆ। ਸ਼ਰਮ ਨਹੀਂ ਆਉਂਦੀ। ਲੈ 2 ਰੋਟੀਆਂ ਤੇ ਕਹਿੰਦਾ ਉਹ ਤੇਰਾ ਪਿੰਡਾ ਤੈਨੂੰ ਸ਼ਰਮ ਆਉਣੀ ਚਾਹੀਦੀ। ਤੂੰ ਮੰਗਦਾ ਫਿਰ ਜੁੱਤੀ ਏਡੀ ਮਹਿੰਗੀ ਪਾਈ ਹੋਈ ਹੈ। ਭਾਜੀ ਉਹ ਵੀ ਕੋਈ ਅੱਲਾ ਦੇ ਨੇਕ ਬੰਦੇ ਆ ਜਿਨ੍ਹਾਂ ਨੇ ਜੁੱਤੀ ਵੀ ਦੇ ਦਿੱਤੀ ਆ। ਉਹ ਤੁਹਾਡੇ ਕੋਲ ਤਾਂ ਮੰਗੀ ਰੋਟੀ ਆ, ਮੈਂ ਤਾਂ ਕੋਈ ਹੋਰ ਗੱਲ ਹੀ ਨਹੀਂ ਭਾਜੀ। ਉਹਨੇ ਤੁਹਾਡੇ ਕੋਲ ਉਸ ਬੰਦੇ ਦਾ ਐਡਰੈਸ ਮੰਗ ਲੈਣਾ ਆਹ, ਜਿਹਨੂੰ ਕਹੀ ਜਾ ਰਿਹਾ ਦਾ ਨੇਕ ਬੰਦਾ ਹੈ। ਭਾਜੀ ਜਿਨ੍ਹਾਂ ਨੇ ਜੁੱਤੀ ਦਿੱਤੀ ਆ ਤੁਹਾਨੂੰ ਰੋਟੀ ਨਹੀਂ ਦਿੱਤੀ ਉਹਨਾਂ ਨੇ ਭਾਜੀ। ਹਲੋ ਦੱਸੋ। ਆ ਵੇਖ ਹੁਣ ਤੂੰ ਨਹੀਂ ਨਾ ਰੋਟੀ ਖਾਦੀ, ਐਨੇ ਵੀ ਨਹੀਂ ਖਾਦੀ। ਭਾਜੀ ਮੈਂ ਹਸਪਤਾਲ ਵੇਖ ਕਿਹਨੂੰ? ਕਿਹੜੇ ਹਸਪਤਾਲ? ਟੀਵੀ ਹਸਪਤਾਲ ਟੀਵੀ ਹਸਪਤਾਲ ਦੇਖਿਆ। ਨਹੀਂ ਭਾਜੀ ਨਹੀਂ ਸੀ। ਨਹੀਂ ਤਾਂ ਬੜੇ ਮੁਅੱਜ਼ਜ਼ ਆਦਮੀ ਨੇ। ਮੌਜੂਦ ਨੂੰ ਬੋਤਲ ਨਹੀਂ ਲੱਗਦੀ ਭਾਜੀ, ਉਹਨਾਂ ਨੂੰ ਵੀ ਤਾਂ ਲੱਗਦੀ ਆ ਨਾ ਗੱਲ। ਉਹ ਤਾਂ 6 ਮਹੀਨੇ ਰਹੇ ਸੀਗੇ, ਆ ਗਏ ਸੀ ਉਸ ਤੋਂ। ਮਹੀਨੇ ਤੋਂ ਉੱਥੇ ਹੀ ਰਹੇ ਆ। ਏ ਹੁਣ ਅੱਲਾ ਦਾ ਸ਼ੁਕਰ ਹੈ, ਠੀਕ ਆ। ਮੂੰਹ ਹੀ ਇਹੋ ਜਿਹਾ ਵਾ ਬਿਮਾਰਾ ਵਰਗਾ, ਠੀਕ ਆ। ਬੋਲਦਾ ਰਿਹਾ ਕਰ, ਤੂੰ ਜਦੋਂ ਚੁੱਪ ਹੋ ਜਾਣਾ ਨਾ ਤੇ ਇੰਜ ਲੱਗਦਾ ਜਿਵੇਂ ਕਿਸੇ ਨੇ ਬੁਰਕੀ ਭਰੀ। ਭਾਜੀ ਦੇ ਲੋ ਇਹ ਨਹੀਂ ਹਟਦਾ ਮਜ਼ਾਕ ਕੋਈ ਗਰਮ ਚੱਦਰ ਭਾਜੀ ਦੇ ਦਿਓ, ਕੋਈ ਚੱਦਰ ਹੋਵੇ ਗਰਮ। ਹੈ ਕੋਈ ਗਰਮ ਚੱਦਰ ਦੇ ਦਿਓ। ਕੀ ਗੱਲ ਆ, ਤੈਨੂੰ ਕਿਉਂ ਗਰਮ ਚੱਦਰ ਦੇ ਦਈਏ? ਕਿਸੇ ਨੇ ਕਿਹਾ ਤੈਨੂੰ ਸੇਕਾ ਲਵਾ ਆਪਣੇ ਆਪ ਨੂੰ?
ਐਸਾ ਬੰਦਾ ਰੋਟੀ ਤੋਂ ਡਾਇਰੈਕਟ ਚੱਦਰ ਤੇ ਆ ਗਿਆ। ਇਹ ਭਾਈ ਹੌਲੀ ਹੌਲੀ ਵੱਧਦਾ ਜਾਂਦਾ, ਇਹਨੂੰ 2 ਮਿੰਟ ਬਾਅਦ ਮਕਾਨ ਦੀ ਚਾਬੀ ਵੀ ਮੰਗ ਲੈਣੀ ਹੈ। ਚੱਲ ਇਸ ਤਰ੍ਹਾਂ ਭਲਾ ਹੋਵੇ, ਨਿਕਲ ਇੱਥੋਂ। ਤੁਸੀਂ ਮੇਰੇ ਨਾਲ ਗੱਲ ਕਰ ਰਹੇ ਜੀ, ਪਿੱਛੇ ਬੰਦਾ ਕੋਈ ਆ ਤੁਹਾਡੇ ਨਾਲ ਗੱਲ ਕਰ ਰਿਹਾ ਭਾਜੀ, ਕੀ ਹੋ ਗਿਆ? ਇਹਦੇ ਨਾਲ ਓਏ ਭਾਜੀ ਇਹਦੀ ਅੱਖ 'ਚ ਫਰਕ ਆ। ਪਰ ਉਹ ਸੱਟ ਲੱਗੀ ਸੀ, ਉਹ ਬੱਚੇ ਖੇਲ ਰਹੇ ਸੀ ਨਾ, ਉਹ ਖੇਲਦੇ ਆ ਉਹ ਝਾੜੂ ਦਾ ਨਾ, ਬਾਂਸੀ ਝਾੜੂ ਦਾ ਤੀਲਾ ਉਹਨੇ ਮਾਰਤਾ ਤੇ ਉਹ ਐ ਨੂੰ ਕਰਕੇ ਥੋੜਾ ਜਿਹਾ ਤਿਰਛਾ ਜਿਹਾ ਮਾਰਿਆ ਨਾ ਤੇ ਉਹ ਐ ਨੂੰ ਫਿਰ ਗਈ। ਹੈਲੋ ਉਹ ਵੀਰ ਆਵੇ ਰਮਾਨ ਨਾਲ। ਹੁਣ ਗੱਲ ਅਰਮਾਨ ਨਾਲ। ਲੱਗਣਾ ਜਿਵੇਂ ਮੇਰੇ ਨਾਲ ਭਾਜੀ ਜਾਓ ਤੁਸੀਂ ਐਵੇਂ ਮਜ਼ਾਕ ਭਾਜੀ ਕਰਦੇ ਅੱਖਾਂ ਏਦਾਂ ਦੀਆਂ ਜੇ ਚੱਕਰ ਆ ਗਿਆ ਇਹਨਾਂ ਨੂੰ। ਚੱਕਰ ਯਾਰ ਪੰਗੂੜੇ 'ਚ ਉਤਰਿਆ। ਉਹ ਭਾਈ ਮੈਨੂੰ ਪੱਠਿਆਂ ਦੀ ਕਮਜ਼ੋਰੀ ਹੈ, ਹੋਰ ਕੋਈ ਰੌਲਾ ਨਹੀਂ ਹੈਗਾ। ਅੱਖਾਂ ਠੀਕ ਮੈਨੂੰ। ਆ ਪੱਠੇ ਇੰਨੇ ਆ ਭਾਜੀ, ਖਾ ਖੂ ਲਵੋ ਤੁਸੀਂ। ਆ ਪਿੱਛੇ ਕਿਤੇ ਲੈ ਜਾਣੇ ਆ। ਇਹ ਆ ਪੱਠੇ ਦਿਸਦੇ ਤੈਨੂੰ? ਐਡੇ ਐਡੇ ਮਹਿੰਗੇ ਪੌਦੇ ਲਵਾਏ ਨੇ ਪੱਠੇ ਨੇ। ਇੱਕ ਆ ਵਾ ਖੁਦਾ ਦਾ ਨਾ ਜਾ ਤੇਰਾ ਤਾਂ ਗੱਡੀ ਨਾ ਸਾਨੂੰ ਫਲਸਫਾ ਨਾ ਸਿਖਾ। ਚੱਲ ਮੇਰਾ ਵੀ ਨਿਕਲੇ ਤੋਂ ਅੱਜ ਤੂੰ ਪੱਠੇ ਲੈ ਕਹਿਣ ਕਿਹਨੂੰ ਰਹੇ ਹੋ? ਆ ਤੈਨੂੰ ਕਹਿਣ ਡਿਆ ਬੜਾ ਲੱਗਦਾ ਬੋਲਾ ਤੂੰ। ਲਗੋ ਤਫਸਰ ਸਟੇਜ ਤੇ ਜਾ ਗਾਓ ਨਿਕਲੇ। ਭਾਜੀ ਬੈਠੋ, ਕੋਈ ਨਹੀਂ। ਚਲੋ ਭਾਜੀ ਕੋਈ ਨੀ। ਬੈਠੇ ਆ। ਗੁੱਸਾ ਕਰਦੇ ਉਹ ਜਾ ਧੱਕਾ ਲਾ ਕੇ ਅੱਗੇ ਕਰ ਦੇ। ਭਾਜੀ, ਚਲੋ ਨਾ ਭਾਜੀ ਅੱਲਾ ਦੇ ਨਾਂ ਤੇ ਕੁਝ ਦੇ ਦਿਓ ਉਹ ਤੁਹਾਡੀ। ਜਾ ਯਾਰ ਮਾਫ ਕਰ ਜਾ, ਕੋਈ ਸ਼ਰਮ ਕਰ ਜਾ। ਭਾਜੀ ਸ਼ਰਮ ਤਾਂ ਤੁਹਾਨੂੰ ਚਾਹੀਦੀ ਹੈ, ਫਕੀਰ ਕੋ ਮਾਫੀ ਮੰਗੀ ਜਾਣ ਦੇ। ਲੋ ਕਰ ਲੋ ਗੱਲ। ਉਹ ਭਰਾਵਾ ਜਿਹੜਾ ਫਕੀਰ ਹੁਣ ਜਾਨ ਨਾ ਛੱਡੇ ਉਹਦੇ ਕੋ ਹੱਥੀ ਰਾਣਾ ਸਾਹਿਬ ਜੋੜਨੇ ਪੈਂਦੇ ਆ। ਹੁਣ ਯਾਦ ਤੇਰਾ ਭਲਾ ਹੋਵੇ। ਸ਼ਰਮਾ ਦੱਸੇਗਾ ਸਾਨੂੰ ਦੇ ਯਾਰ 5000 ਜਾਨ ਛਡਾ ਹੈਂ? ਦੇ। ਕਹਿੰਦਾ ਦੇ 5000 ਦੇ ਦਿਓ, ਮੈਂ 1.5 ਮਹੀਨਾ ਨਹੀਂ ਆਵਾਂਗਾ ਭਾਜੀ ਇੱਧਰ। ਚੱਲ ਦੇ ਯਾਰ ਦੇ ਕਿੱਥੋਂ ਕਿੱਥੋਂ ਦੇਣਾ ਭਾਜੀ? ਉਹ ਤਾਂ ਸਾਰਾ ਖਾਨਦਾਨ ਪੱਠੇ ਤੇ ਆਪ ਗਿਆ ਦਾ। ਜੋ ਮੇਰੇ ਖਾਨਦਾਨ ਨੇ ਪੱਠੇ ਤੇ ਕਤਲ ਕਰਤਾ ਕਿ ਚੋਰੀ ਕਰ ਲਈ ਟਿਕਟ। ਕਿਹਨੂੰ ਕਹਿਣ ਕਿਹਨੂੰ ਲੈ ਆਇਆ? ਯਾਰ ਇਹਨੂੰ ਸਮਝਾਓ ਯਾਰ, ਖਿਜਾਉਣਾ ਪਿਆ ਉਹ ਤੂੰ ਕਿਉਂ ਗੱਲ ਹੋਵੇ? ਨਹੀਂ ਨਹੀਂ ਕਹਿਣ ਕਿਹਨੂੰ ਲੈ ਆਇਆ? ਪਤਾ ਨਹੀਂ ਭਰਾਵਾ ਕਿਹਨੂੰ ਤੂੰ ਕਹਿਣ ਡਿਆ, ਹੋਰ ਤੈਨੂੰ ਗੋਲੀ ਮਾਰ ਕੇ ਦੱਸਾਂ ਵੀ ਤੈਨੂੰ ਕਿਸੇ ਹੋਰ ਨੂੰ ਕਹਿਣ ਡਿਆ, ਤੈਨੂੰ ਕਹਿਣ ਡਿਆ। ਅੱਖਾਂ ਤੁਹਾਡੀਆਂ ਕਿਸੇ ਪਾਸੇ ਜਾ ਰਹੀਆਂ, ਕਹਿਣ ਤੁਸੀਂ ਮੈਨੂੰ ਦੇ। ਇਹ ਅਸਲ ਚੱਖਾਂ ਦਾ ਫੇਰਮਾ ਹੈ। ਤੇ ਯਾਰ ਅੱਛੇ ਭੱਲੇ ਮੁਅੱਜ਼ਜ਼ ਆਦਮੀ ਲੱਗਣ ਦੇ ਨੇ। ਉਹ ਇਹ ਹੈ ਕਿ ਹਾਲਾਤ ਬੰਦੇ ਨੂੰ ਲੈ ਆਂਦਾ ਹੁੰਦਾ ਆ, ਕਿਤੇ ਇਹ ਵਕਤ ਦਾ ਫੇਰ ਆ, ਇਹ ਕਿਸੇ ਤੇ ਵੀ ਆ ਸਕਦਾ ਹੈ। ਉਹਨਾਂ ਦਾ ਜਿਹੜਾ ਗੈਟਅਪ ਆ ਨਾ, ਉਹ ਫਕੀਰਾਂ ਵਾਲਾ ਨਹੀਂ ਹੈਗਾ। ਇੱਧਰ ਉੱਠੀ ਯਾਰ, ਬੈਠੋ ਭੈਣ ਇਹ ਤੁਸੀਂ। ਜਿਹੜਾ ਕਿਸਮਤ ਦਾ ਗੇੜ ਆ ਸਾਡੇ ਬੂਹੇ ਤੇ ਆਉਣਾ ਹੁੰਦਾ। ਨਹੀਂ ਉਹ ਮੈਨੂੰ ਸਮਝ ਆ ਗਈ ਹੈ ਉਹਨਾਂ ਦੀ। ਇਹ ਹੈ ਕਿ ਦੇਖੋ ਹੋ ਸਕਦਾ ਹੈ ਅਗਲੇ ਬੰਦੇ ਦੀ ਫੈਕਟਰੀ ਹੋਵੇ, ਉਹ ਚ ਕਿਤੇ ਅੱਗ ਲੱਗ ਗਈ ਹੋਵੇ ਤਾਂ ਵਿਚਾਰਾ ਕਰੋੜਾਂ ਤੋਂ ਅੱਜ ਮਤਲਬ ਕੱਖਪਤੀ ਹੋ ਗਿਆ ਹੋਵੇ। ਇਹ ਕੋਈ ਪਤਾ ਨਹੀਂ ਭਾਜੀ ਮੈਂ ਲੱਗਦਾ। ਜ਼ਿੰਦਗੀ ਦੇ ਵਿੱਚ ਨਾ ਕਦੀ ਸੋਚ ਨਹੀਂ ਸਕਦਾ ਓਏ ਹੋਏ ਹੋਏ ਕਿ ਮੈਂ ਆ ਕੇ ਮੰਗਾ ਜਾਂ ਮੈਂ ਕਿਸੇ ਨੂੰ ਕਹਾਂ ਕਿ ਭਾਜੀ ਮੈਨੂੰ ਕੋਈ ਪੈਸੇ ਦਿਓ। ਇਹਦੇ ਹਿੱਸੇ ਦਾ ਉੱਥੇ ਤੂੰ ਖਲੋ ਕੇ ਸਮਝ ਫਰਿਆਦ ਲੱਗੀ ਕਰੀ ਕਿ ਆ। ਨਹੀਂ? ਮੈਨੂੰ ਪਤਾ ਮੈਂ ਕਿੱਦਾਂ ਮੰਗਣ ਡਿਆ ਜਾਂ ਮੈਂ ਕਿੱਦਾਂ ਆਪਣਾ ਬੱਚਾ ਅਸੀਂ ਦੇਖਿਆ ਤੁਹਾਨੂੰ ਜਿੱਦਾਂ ਮੰਗਣੇ ਆ। ਤੂੰ ਆਣ ਕੇ ਇਹੀ ਕਿਹਾ ਜੀ ਅੱਲਾ ਦੇ ਨਾਂ ਤੇ ਮੈਨੂੰ ਕੁਝ ਦਿਓ, ਮੈਨੂੰ ਭੁੱਖ ਲੱਗੀ ਹੈ। ਯਾਰ ਤੂੰ ਕਿੱਦਾਂ ਮੰਗ ਲਿਆ ਤੂੰ? ਰੇੜੀ ਤੇ ਰੱਖਤਾ ਸਾਰਾ ਸਮਾਨ, ਤੂੰ ਤੇ ਸਲਾਹ ਹੀ ਲਾਉਣ ਡਿਆ ਅਜੇ। ਓਏ ਆ ਮੂੰਹ ਹੈਗਾ ਮੰਗਣ ਵਾਲਾ, ਇਹ ਤੇ ਦੇਣ ਵਾਲਾ ਹੈ। ਭਾਜੀ ਜੇ ਮੂੰਹ ਦੀ ਗੱਲ ਕਰੋ ਤਾਂ ਤੁਹਾਨੂੰ ਚਾਹੀਦਾ ਮੇਰੇ ਤੋਂ ਪਹਿਲਾਂ ਮੰਗਣਾ। ਮੂੰਹ ਦੀ ਗੱਲ ਕਰੋ ਤਾਂ ਗੱਲਾਂ ਬੰਦਾ ਸੱਚੀਆਂ ਕਰਦਾ। ਤੁਹਾਡੇ ਕੋਲ ਤਾਂ ਬੰਦਾ ਵੀ ਹੈਗਾ, ਦਿਖਾ ਕੇ ਜੋ ਮਰਜ਼ੀ ਇਕੱਠਾ ਕਰ ਸਕਦੇ। ਕਿਉਂ ਦਿਖਾ ਕੇ ਇਕੱਠਾ ਕਰ ਸਕਦੇ? ਮੈਂ ਬਦਮਾਸ਼ ਆ? ਕਿਹਨੂੰ ਕਹਿ ਰਹੇ ਆ? ਉਹ ਤੈਨੂੰ ਕਹਿਣ ਡਿਆ, 2 ਮਿੰਟ ਬਾਅਦ ਤੇਰੀ ਯਾਦਾਸ਼ਤ ਚਲੇ ਜਾਂਦੀ। ਨਹੀਂ ਭਾਜੀ ਤੁਹਾਡੀ ਅੱਖਾਂ ਆ ਹੋਣੀਆਂ, ਮੈਂ ਤਰ ਕਰ ਰਿਹਾ। ਤੁਸੀਂ ਨਾ ਗੱਲ ਇੱਥੇ ਹੁੰਦੀ ਹੈ ਤੇ ਬੰਦੇ ਨੂੰ ਉਹ ਵੇਖਣ ਡਿਆ। ਫਿਰ ਮੈਂ ਟੈਨਕ ਤੈਨੂੰ ਜਿਹੜੀ ਲੈ ਕੇ ਦਿੱਤੀ ਨਾ, ਉਹ ਲਾ ਕੇ ਬੰਦਿਆਂ ਨਾਲ ਗੱਲ ਕਰਿਆ ਕਰ ਕਿ ਤੇਰੇ ਕੋ 56ਵੀਂ 27ਵੀਂ ਤੇਰੀ ਹੈ ਜਿਹੜੀ ਹਰਕਤ ਆ ਗਈ ਹੈ ਕਿ ਵੇਖ ਭਾਜੀ ਪੱਕਾ ਕੀ ਹੈ ਘਰ? ਹੈ ਪੱਕਾ ਕੀ ਹੈ ਘਰ? ਘਰ ਫਰਸ਼ ਪੱਕਾ ਵਾ। ਫਰਸ਼ ਪੱਕਾ, ਫੁੱਲ ਪੱਕਾ, ਮਜ਼ਬੂਤ ਫਰਸ਼। ਕਾਲਾ ਕਿਹਨੂੰ ਕਹਿ ਰਹੇ ਆ? ਕਿਹਨੂੰ ਕਹਿ ਰਹੇ ਆ ਤੂੰ? आपको कह रहे हैं घर में फर्श पका हुआ है, ਪਾਕਾ वो लोहे का। ਇਹੀ ਚਾਹੁੰਦਾ ਸੀ ਤੂੰ। ਪਾਕਾ ਹੁਆ ਹੈ। ਆ ਗਿਆ ਨਾ ਅਗਲਾ ਉਰਦੂ ਤੇ। ਓਹੋ ਮੇਰਾ ਜਿਹੜਾ ਤਜਰਬਾ ਹੈ ਨਾ, ਉਹ ਗੱਲ ਇਹ ਦੱਸ ਰਿਹਾ ਹੈ ਕਿ ਬੰਦਾ ਕਿਸੇ ਦੌਰ ਚ ਬਾਦਸ਼ਾਹ ਰਿਹਾ ਹੈ। ਹਾਂਜੀ ਅੱਜ ਵਕਤ ਦਾ ਕੋਈ ਫੇਰ ਐਸਾ ਆਇਆ ਹੈ ਤੇ ਕੀ ਮਸਲਾ ਉਹ ਦੇਖਿਆ ਉਹੀ ਗੱਲ ਹੋਈ ਨਾ। ਮੇਰਾ ਅੰਦਾਜ਼ਾ ਠੀਕ ਨਿਕਲਿਆ भाई ਨਾ। हौसला करो। ਉਹ ਕੀ ਹੋਇਆ ਬਾਦਸ਼ਾਹ, ਤੇਰਾ ਕੁੱਲਾ ਗਵਾਚ ਗਿਆ। बादशाह कुछ नहीं था कि तेरा जोबदार गवाच गया है। ਨਹੀਂ ਭਾਜੀ ਬੰਦਾ ਹੈ ਕੁੱਲਾ ਉਹੀ ਜਿਹੜਾ ਸਿਰ ਟੋਪੀ ਹੁੰਦੀ ਜਿਵੇਂ ਨਾਲ ਤੁਰਲਾ ਜਾ। ਇਹ ਮਜਬੂਰੀ ਹੁੰਦੀ ਹੈ। ਮੇਰੀ ਬਲੀ ਦਾ ਮੈਂ ਇਦਾਂ ਦੇ ਕੁੱਤੇ ਬਿੱਲਿਆਂ ਨੂੰ ਖਿਲਾ ਕੇ ਸਵਾਉਣ ਵਾਲਾ ਓਏ ਬੰਦਾ। ਇੱਧਰ ਨੂੰ ਕੁੱਤੇ ਹੱਥ ਰੱਖ। ਕਿੱਦਾਂ ਦੇ ਜੀ? ਮੈਂ ਕੁੱਤੇ ਬਿੱਲਿਆਂ ਨੂੰ ਭਾਜੀ ਉਹ ਇਹ ਕੁੱਤਾ ਹੁਣ ਮੂੰਹ ਕਰ ਲੈਂਦਾ, ਹੁਣ ਤਾਂ ਕੁੱਤਾ ਵੀ ਸਾਡੇ ਮੂੰਹ ਲਾ ਕੇ ਨਹੀਂ ਰਾਜੀ।
ਕੁੱਤਾ ਵੀ ਮੂੰਹ ਲਾ ਕੇ ਨਹੀਂ ਆ ਜਾਂਦਾ ਬਿੱਲਾ ਛੱਡਿਆ ਆ ਸਾਡੇ ਤੋਂ। ਬਕਵਾਸ ਆਪਣੀ ਹੁਣ ਚਾਚਾ ਜੀ ਬੰਦ ਕਰੋ। ਚਾਚਾ ਮੈਂ ਪੁੱਤ ਗੱਲ ਕਰਦਾ ਨਹੀਂ ਨਹੀਂ ਹੁਣ ਆਪਣੀ ਬੱਕ ਬੰਦ ਕਰੋ। ਬੜਾ ਤੁਹਾਡਾ ਲਿਹਾਜ਼ ਹੋ ਗਿਆ ਹੈ। ਸਮਝ ਲੱਗੀ ਹੈ? ਲਿਆਜ ਕਰ ਲਓ ਤੇ ਭਾਜੀ ਤੁਸੀਂ ਮੈਨੂੰ ਇਹ ਗੱਲੇ ਵੀ ਰੋਟੀ ਖਾ ਕੇ ਕਿੰਨੇ ਜਾਏ। ਬੱਚੇ ਨੇ ਆ ਜੀ? ਮਾਰ ਚਪੇੜਾ ਮੂੰਹ ਰੋਟੀ ਵਰਗਾ ਕਰ ਦੇਣਾ ਭਾਜੀ। ਬਾਰ-ਬਾਰ ਕੁੱਤਾ ਕਹੀ ਜਾਂਦਾ ਯਾਰ। ਨਹੀਂ, ਤੁਹਾਨੂੰ ਤਾਂ ਨਹੀਂ ਕਹਿ ਤੁਹਾਨੂੰ ਰਿਹਾ। ਨਹੀਂ ਮੈਂ ਕਹਿ ਰਿਹਾ। ਤੁਹਾਨੂੰ ਨਹੀਂ ਕਹਿ ਰਿਹਾ, ਉਹ ਤਾਂ ਵੈਸੇ ਤੁਹਾਨੂੰ ਗੱਲ ਨਹੀਂ ਮੈਂ ਕਹਿ ਰਿਹਾ। ਉਹ ਕਹਿੰਦੇ ਕਿ ਜਿੱਲੇ ਵਕਤ ਬੁਰਾ ਹੋਵੇ ਨਾ ਹਾਂ ਉਦੋਂ ਕੁੱਤੇ ਬਿੱਲੇ ਵੀ ਗੱਲ ਨਹੀਂ ਸੁਣਦੇ। ਉਦੋਂ ਕੁੱਤੇ ਬਿੱਲੇ ਵੀ ਜਿਹੜੇ ਆ ਨਾ ਉਹ ਵੀ ਚੱਲ ਨਹੀਂ ਅੱਗੇ ਹੋ ਕੇ ਲਾਉਂਦੇ। ਸੁਣ ਗੱਲ। ਯਾਰ ਗੱਲ ਤੁਹਾਨੂੰ ਨਹੀਂ ਕਹਿ ਰਿਹਾ, ਉਹ ਮਿਸਾਲ ਦੇ ਰਿਹਾ ਉਦੋਂ ਮੈਂ ਕੁੱਤੇ ਮੂੰਹ ਨਹੀਂ ਲਾਉਂਦੇ ਤੇ ਬਿੱਲੇ ਬੋਲਣ ਲੱਗ ਪੈਂਦੇ। ਯਾਰ ਅਸੀਂ ਪਾਗਲ ਆ, ਸਾਨੂੰ ਤੂੰ ਹੁਣ ਫੁੱਦੂ ਸਮਝਿਆ ਹੋਇਆ। ਨਹੀਂ ਸਾਨੂੰ ਵੀ ਕਹਿਣ ਡਿਆ ਓਹੋ ਹੋ, ਬੱਚੇ ਕਿੰਨੇ ਜੀ ਆਪਣੇ? ਬੱਚੇ ਮੇਰੇ 13 ਜੀ। ਉਹ ਹੈਂ? ਸਿਰਫ ਪੈਸੇ ਦੀ ਕਮੀ ਆ, ਬਾਕੀ ਠੀਕ ਆ। ਤੇ ਤੇਰਾ ਜੋ ਕੰਮ ਤੇ ਕਿਸੇ ਨੂੰ ਨਹੀਂ ਲਵਾਇਆ, ਹਾਂਜੀ ਕੰਮ ਤੇ ਮੈਂ ਕਿਸੇ ਨੂੰ ਲਵਾਇਆ 13 ਚ। ਭਾਜੀ ਮੈਨੂੰ ਵੱਡਾ ਮੁੰਡਾ 11 ਸਾਲ ਦਾ, ਮੈਂ ਕਿੱਦਾਂ ਛੱਡਿਆ ਵਾ? ਹੈ ਉਹ ਤੇਰੇ ਬੇੜੇ ਗਰਕ ਜਾਣ। ਉਹ ਤੇਰੇ ਵੱਡਾ ਮੁੰਡਾ ਕਿੰਨੇ ਬੱਚੇ ਤੇਰੇ? 13? ਭਾਜੀ ਜੁੜਵੇਂ 4 ਹੋਏ ਆ। ਜੁੜ ਵਿੱਚ ਇੱਕੋ ਉਮਰ ਦੇ ਹੋਣੇ ਨਾ, ਇੱਕੋ ਦੇ ਹੋਣੇ। ਜੇ ਹੁਣ 5ਵੇਂ ਸਾਲ ਚ ਤਾਂ ਦਾਰ ਆ, ਦੂਸਰਾ ਵੀ 5ਵੇਂ ਚ ਹੀ ਆ। ਹਾਂਜੀ ਹਾਂਜੀ। ਨਿਆਣਿਆਂ ਦੀ ਵੀ ਚੌਸਰ ਮਾਰ ਲਈ ਇਸ ਭਾਈ ਨੇ। ਵਿਆਹ ਕਿੰਨੇ ਹੈ ਜੀ? ਵਿਆਹ ਇੱਕ ਆ ਭਾਜੀ, ਹੈ ਇੱਕ ਵਿਆਹ ਹੈ। ਉਸ ਤੋਂ ਇਲਾਵਾ ਨਹੀਂ ਕੋਈ ਅੱਗੇ ਕਿਤੇ ਮੰਗੀ? ਨਹੀਂ ਅੱਲਾ ਖੈਰ। ਓਏ ਇਨਸਾਨੀ ਤਖਲੀਕ ਚ ਇੰਨੇ ਬੱਚੇ ਨਹੀਂ ਪੈਦਾ ਹੋਣ ਡਿਆ। ਹੋਸ਼ ਚ ਆ ਕੇ ਤੇ ਨਸ਼ੇ ਚ ਲਗਾ ਫਿਰਦਾ ਤੂੰ। ਭਾਜੀ ਮੈਂ ਤਾਂ ਤੁਹਾਨੂੰ ਦੱਸਿਆ ਨਹੀਂ, ਬੇਗਮ ਮੇਰੀ ਹਸਪੀਟਲ ਆ, ਉਹਨਾਂ ਨੂੰ ਡਿਲੀਵਰੀ ਕੇਸ ਆ। ਫੇਰ ਕਹਿੰਦਾ ਤੇਰਾ ਬੇੜਾ ਤਰਜੇ ਤੇਰਾ। ਨਹੀਂ, ਕੋਈ ਐਸੀ ਗੱਲ ਨਹੀਂ। 14ਵਾਂ ਬੱਚਾ ਆ ਗਿਆ। ਤੁਸੀਂ ਕਹਿੰਦੇ ਸੀ ਵੀ ਇਹੋ ਜਿਹੇ ਬੰਦੇ ਦੀ ਫੈਕਟਰੀ ਹੋਣੀ ਹੈ, ਉਹਨੂੰ ਅੱਧ ਆ ਬੱਚਿਆਂ ਦੀ ਫੈਕਟਰੀ। ਬੱਚਿਆਂ ਦੀ ਫੈਕਟਰੀ ਆ। ਯਾਰ ਇਹ ਵਿੱਚ ਅੱਲਾ ਦੀ ਫੈਕਟਰੀ ਨਹੀਂ ਹੈਗੀ ਇਹਦੀ। ਇਹ ਨਿਆਣੇ ਚੱਪੜਾਂ ਦੀ ਫੈਕਟਰੀ ਇਹਦੀ ਜਮਾਊ ਫੈਕਟਰੀ ਹੈ। ਜਮਾਊ ਮਿੰਟ ਬਾਅਦ ਜਮਾਊ ਕਦੀ 4 ਆਉ ਕਦੀ ਸਿੰਗਲ ਭਾਜੀ ਅੱਲਾ ਦੀ ਦੇਣ ਆ, ਇੰਚ ਨਹੀਂ ਬੋਲੀਦਾ। ਓਏ ਅੱਲਾ ਦੀ ਦੇਣਾ ਤੇ ਕੰਮ ਵੀ ਕਰ। ਓਏ ਇੰਨੇ 14 ਨਿਆਣੇ ਜੰਮ ਕੇ ਮੰਗੀ ਜਾਂਦੇ ਆ। ਇਹ ਕੰਮ ਨਹੀਂ, ਵਿੱਚ ਉਹਨਾਂ ਨੂੰ ਪਾਲਣਾ ਕੰਮ ਨਹੀਂ ਹੈ ਕਿਹੜਾ ਆ ਮੰਗ ਕੇ ਪਾਲਣੇ ਆ? ਹੈ ਭਾਜੀ। ਕਿੱਡੀ ਤੇਰੀ ਦੇ ਆ। ਜਾ ਕਿਤੇ ਕਿਤੇ ਦਰਿਆ ਚ ਲਾਸ਼ਾਂ ਕੱਢ। ਲਾਚਾ ਚਰਨ ਕਿਤੇ ਮਤਲਬ ਖੜਕਿਆ ਲੱਗਦਾ ਖੜਾ, ਬਸ ਉਹ ਬਹੁਤ ਖੜਕੇ ਆ। ਜਿੱਥੇ ਖੜਕੇ ਆ ਵੇਖ ਕੈਸੇ ਆਏ ਆ ਸਾਲ ਬਾਅਦ ਹੀ। ਬਸ ਉਹ ਵਕਤ ਉਹਨੂੰ ਲੈ ਆਇਆ ਇੱਥੇ। ਇਹ ਦਾਸਤਾਨ ਐਡੀ ਘੱਟ ਸਦਾਮ ਕਰਦੀ ਨੇ ਖੜਕੀ ਚ ਨਹੀਂ ਹੈ। 14 ਨਿਆਣੇ ਜੰਮੀ ਫਿਰਦਾ, ਹਾਲੇ ਵੀ ਕਾਇਮ ਟਾਈਮ ਹੋਵੇ। ਇਹ ਖੜਕਣ ਵਾਲਾ ਹੀ ਕੰਮ ਹੁੰਦਾ ਰਹਿ ਗਿਆ। ਪੀਪੇ ਜਾਣਾ ਬੁੱਢੀ ਨੂੰ ਵੇ ਹਾਂ ਮੰਗਣ ਤੇ ਲੱਗਾ। ਬੁੱਢੀ ਹਸਪਤਾਲ ਭਾਈ। ਉਹ ਹੁਣ ਲੋਕ ਤੁਹਾਡੀ ਗੱਲ ਨਹੀਂ ਸੁਣਦੇ ਹੋਣੇ। ਵਕਤ ਜਿਹੜੇ ਬੰਦੇ ਵਕਤ ਭਾਜੀ ਆ ਗਿਆ। ਹਾਂਜੀ, ਹਾਂਜੀ। ਆਉਣਾ ਇਹਨਾਂ ਤੇ ਵੀ ਆ, ਹਾਂ ਇਨਸ਼ਾਅੱਲਾ ਆਉਣਾ ਵੀ ਇਹਨਾਂ ਤੇ ਵੀ ਹੈ, ਕਿਉਂਕਿ ਇਹਨਾਂ ਨੇ ਦੇਣਾ ਕੁਝ ਨਹੀਂ, ਵਕਤ ਇਹਨਾਂ ਤੇ ਨੈਸ਼ ਕਰ ਤੂੰ ਵੀ ਕੁਝ ਦੇ। ਕੀ ਦਾ ਤੈਨੂੰ ਮੈਂ ਤੈਨੂੰ ਫਾਂਸੀ ਦੇ ਦੇਣੀ। ਤੂੰ ਸਾਡੀ ਬਾਤ ਵਾਵਾ ਕਰ। ਕਰੋ ਸਿਰਫ ਹੱਥ ਤੋਂ ਗਈ ਆਉਣਾ ਤੂੰ। ਗਣਾ ਵੇਖਣਾ ਕਿੱਧਰ ਪਿਆ। ਐਡੀ ਛੇਤੀ ਤੇ ਬਰਫ ਨਹੀਂ ਜੰਮਦੀ ਜਿੰਨੀ ਛੇਤੀ ਤੂੰ ਨਿਆਣੇ ਜੰਮੀ ਜਾਣਾ। ਅੱਲਾ ਦੀ ਦੇਣ ਆ। ਅੱਲਾ ਦੀ ਦੇਣ ਨਹੀਂ, ਤੁਹਾਨੂੰ ਆਪ ਹੀ ਆ ਚਾਹੀਦਾ। ਪਹਿਲਾਂ ਆਦਾ ਕਾਰੋਬਾਰ ਵੇਖੋ, ਫਿਰ ਕੰਮ ਕਾਹਦਾ ਸੀ ਆਪਣਾ ਜੀ? ਹਾਂਜੀ ਕੰਮ ਕੀ ਹੋਣਾ? 14 ਨਿਆਣੇ ਆ ਬਸ ਉਹੀ ਕੰਮ ਆ। ਕਾਹਦਾ ਕੰਮ ਸੀਗਾ ਪਹਿਲੇ? ਕੰਮ ਹੈ ਭਾਜੀ, ਵੇਲਾ ਰਿਹਾ 8-9 ਸਾਲ। ਹਾਂ ਠੀਕ ਹੈ। ਤੂੰ ਇਹ ਨਾ ਕਹਿ ਤੂੰ ਕੰਮ ਕੰਮ ਲੱਭਦਾ ਪਰੇ ਨਹੀਂ ਦੇਖ ਲਾਪੇ ਭਾਜੀ। ਸਾਰੇ ਆ ਹੁਣ ਮੈਂ ਅੱਗ ਕੇ ਮੈਂ ਕੰਮ ਕਰਨ ਲੱਗਾ ਆ। ਅੱਕ ਕੇ ਕਰਨ ਲੱਗਾ ਤੇ ਉਹ ਵੀ ਮੰਗਣ ਲੱਗਾ। ਹੁਣ ਕੀ ਕੰਮ ਕਰ ਰਹੇ? ਤੁਸੀਂ ਦੇ ਦਿੱਤੇ 20 ਰੁਪਏ, 50 ਉਹਨੇ ਦੇ ਦਿੱਤੇ, 100 ਉਹਨੇ ਦੇ ਦਿੱਤਾ। ਰਾਤ ਨੂੰ 8-9 ਰੁਪਏ ਕਰ ਲਈਦਾ। ਕੰਮ ਔਖਾ ਆ। 8-9 ਮਤਲਬ ਹਜ਼ਾਰ। ਪੈਦਲ ਇੰਨਾ ਸਫ਼ਰ ਕਰਨਾ ਬੱਚਿਆਂ ਦੀ ਰਿਜ਼ਕ ਦੀ ਖਾਤਰ। ਏਦਾਂ ਦੇ ਮੈਂ ਕਿਹੜਾ ਬੰਦੇ ਭਾਜੀ ਉੱਥੇ ਨੇ। ਬਾਗਰਖਾਨੀਆਂ ਲੈ ਕੇ ਜਾਣਾ, ਮੈਂ ਤਾਂ ਇਕੱਲਾ ਹੀ ਫਿਰਨਾ। ਮੈਂ ਕਿਹੜਾ ਚੁੱਕਿਆ ਹੁੰਦਾ ਕੁਛ ਉੱਥੇ। ਜਾਂ ਤਾਂ ਮੇਰਾ ਕੋਈ ਤੁਹਾਡੇ ਚੀਜ਼ 13 ਨਿਆਣੇ ਆ, ਤੁਸੀਂ ਕੰਮ ਤੇ ਕਿਹੜੇ ਵੇਲੇ ਜਾਂਦੇ ਹੋ? ਹੈ। ਤੁਹਾਡੇ 13 ਨਿਆਣੇ ਅੱਛਾ ਆ। ਭਾਜੀ ਤੁਹਾਡੇ 13 ਨਿਆਣੇ ਤੁਸੀਂ ਕੰਮ ਦੱਸੋ ਤੁਸੀਂ ਆਸਤਾ ਬੋਲੋ, ਫਿਬਰਾ ਤੁਹਾਡੇ ਮੂੰਹ 'ਚ ਆ ਜਾਏਗਾ। ਦੱਸੋ ਤਾਂ ਸਹੀ। ਭਾਜੀ ਇਹ ਕਿੱਥੋਂ ਲਿਆਂਦਾ ਤੁਸੀਂ? ਇਹ ਕਲਰ ਘਾਟ ਦੇ ਜੰਗਲਾਂ 'ਚ ਬੜਿਆ 13 ਦਿਨ ਉੱਥੇ ਬੈਠੇ ਰਹੇ ਆ। ਇਹ ਸਾਲਾ ਗਾਲ ਕੱਢ ਕੇ ਤਾਂ ਟਾਲੀ ਤੇ ਚੜ ਜਾਂਦਾ ਜੀ। ਬੜਾ ਔਖਾ ਹੱਥੀ ਆਇਆ। ਉਹ ਚੀਤੇ ਦੀ ਗਾਲ ਕੱਢ ਦੇ। ਅੱਛਾ ਮੈਂ ਰੀਤ ਇਸ ਤੋਂ ਕਰਦਾ ਤੇ ਨੈਣ ਨਕਸ਼ ਮੇਰੀ ਨਾਨੀ ਵਰਗੀ ਆ। ਨਾਨੀ ਦੇ ਵੀ ਬੇੜੇ ਕਰ ਹੋਏ ਸੀ। ਹਾਂਜੀ ਹਾਂਜੀ ਕਹਿੰਦਾ ਨਾਨੀ ਦੀ ਸ਼ਕਲ ਕਰੀਨਾ ਕਪੂਰ ਨਾਲ ਮਿਲਦੀ ਸੀ। ਤੇਰੀ ਕਰੀਨਾ ਨਾ ਮਿਲਦੀ, ਹਾਂ ਤੇਰੀ ਕਿਸੇ ਕਮੀਨਾ ਕਪੂਰ ਨਾਲ ਮਿਲਦੀ ਆ। ਤੂੰ ਐਡਾ ਵੱਡਾ ਨਾਮ ਬਦਨਾਮ ਕਰਨ ਡਿਆ। ਕੀ ਵੱਡਾ ਨਾਮ ਉਹਨੇ ਮਿਸਾਈਲ ਬਣਾਤਾ ਹੈ, ਉਹਨੇ ਹੈਲੀਕਾਪਟਰ ਬਣਾਤਾ, ਉਹ ਵੀ ਆਰਟਿਸਟ ਆ। ਗਰੀਬ ਬਸਤੀ ਦੀ ਆਪਦਾ ਪ੍ਰਵੀਨ ਲੱਗਦੀ ਹੈ, ਲਓ ਗਰੀਬ ਜਿਹਨੂੰ ਸਿਰਫ ਉਹਦੀ ਅੰਮੀ। ਇਹ ਆ ਮੰਗਦਾ ਖੁਸ਼ਹਾਲ ਹੈ। ਘਰ ਜਾ ਕੇ ਜੁੜਿਆ ਰਹਿੰਦਾ ਕੰਮ ਨੂੰ। ਕਿੰਨਾ ਕੁ ਰਿਜ਼ਕ ਸਵੇਰ ਦਾ ਇਕੱਠਾ ਹੋ ਗਿਆ ਜੀ? ਭਾਜੀ ਹੋ ਗਿਆ ਕੋਈ 3500 ਰੁਪਈਆ। ਬਸ। ਹੈ ਮੰਦਾ ਹੀ ਬੜਾ ਭਾਜੀ, ਮਹਿੰਗਾਈ ਬੜੀ ਆ। ਅੱਛਾ ਹਾਂ ਉਹ ਹਾਲੇ ਮੰਦਾ, ਉਹ ਹਾਲੇ ਮੰਦਾ। ਤੈਨੂੰ 3500 ਥੋੜਾ ਲੱਗਦਾ ਹੈ? ਭਾਜੀ 12-13 ਹਜ਼ਾਰ ਰੁਪਈਆ ਤੇ ਗੈਸ ਦਾ ਬਿੱਲ ਆ, 25-26 ਹਜ਼ਾਰ ਰੁਪਇਆ ਬਿਜਲੀ ਦਾ ਬਿੱਲ ਆ। ਹਾਂ ਤੂੰ ਹੁਣ ਤੇ ਮਹੀਨਾ ਮਾਸ਼ਾਅੱਲਾ ਕਿੰਨਾ ਕੁ ਲੱਗ ਜਾਂਦਾ ਹੈ? ਮਹੀਨਾ ਭਾਜੀ ਲੱਗ ਜਾਂਦਾ ਕੋਈ 3-4 ਲੱਖ ਰੁਪਇਆ। ਤੇ ਏਸੀ ਕਿੰਨੇ ਲੱਗੇ ਹੋਏ ਆ?
ਇਹ ਆਪ ਨਹੀਂ ਹਟਦਾ ਤੇ ਏਸੀ ਕਿੱਥੇ ਲੱਗਣੇ ਆ? ਭਾਜੀ ਇਹ ਬਸ ਅੱਲਾ ਦਾ ਕਰਮ ਆ, ਰਹਿਮਤ ਆ। ਓਏ ਅੱਲਾ ਦਾ ਕਰਮ ਹੁੰਦਾ ਵਾ, ਜਿਹੜੇ ਆਪਣੇ ਹੱਥੀ ਮਿਹਨਤ ਕਰਦੇ ਆ, ਤੂੰ ਮੰਗੀ ਜਾਣ ਡਿਆ, ਉਤੋਂ ਕਰਮ ਕਹੀ ਜਾਣ ਡਿਆ। ਭਾਜੀ ਤੁਸੀਂ ਕਿਹੜੇ ਪੈਸੇ ਮੈਨੂੰ ਦਿੱਤੇ ਵੀ 3 ਬੰਦੇ ਗਿਣ ਲਏ ਆ? ਤੁਸੀਂ ਮੈਨੂੰ ਦਿੱਤਾ ਹੀ ਕੁਛ ਨਹੀਂ। ਚੱਦਰ ਤੁਹਾਡੇ ਕੋਲ ਮੰਗੀ ਯਾਰ, ਤੁਸੀਂ ਆਪ ਗੋਡੇ ਗੋਡੇ ਵਿੱਚ ਡੁੱਬੇ ਆ ਚੱਦਰ ਦੇ। ਗੋਡੇ ਗੋਡੇ ਆਓ ਭੰਡ ਵੀ ਚਿਹਰੇ ਤੁਹਾਡੇ ਤੋਂ ਗੁਰਬਤ ਵਾਧਿਆ ਹੋਣ ਡਈ ਹੈ, ਤੁਸੀਂ ਆਪਣੇ ਤੌਰ ਤੇ ਤੇਰੇ ਅਮੀਰ ਬਣੇ। ਚਿਹਰੇ ਤੋਂ ਬੜੇ ਡਾਲਰ ਚੋਣ ਡਏ ਆ, ਜਿਹੜੀ ਸਾਡੇ ਦਾ ਦੇਖੋ ਨਾ ਜੀ, ਗੁਰਬਤ- ਅਗਰ ਹਾਲਾਤ ਮਾੜੇ ਹੋ ਵੀ ਗਏ ਆ, ਲੇਕਿਨ ਅਣਖ ਹੋਤਾ ਹੀ ਨਹੀਂ। ਅੱਲਾ ਤੇ ਮੈਂ ਲੋ ਕਦੀ ਵੀ ਮੀਰਾ ਨਹੀਂ ਸੀ ਮੰਗਣਾ ਏਦਾਂ ਦੇ ਕੁੱਤੇ ਬਿੱਲੇ ਤੇ ਮੈਂ ਆਪ ਮੇਰੇ ਕੋਲ ਕੁੱਤੇ ਫਿਰਦੇ ਬਿੱਲੇ ਕਿਹਨੂੰ ਕਹੀ ਮੈਂ ਜਾਂਦਾ? ਤੁਹਾਡੀ ਗੱਲ ਨਹੀਂ ਕਰ ਰਿਹਾ। ਤੇ ਹੋਰ ਕਿੰਨੀ ਗੱਲ ਕਰ ਰਿਹਾ? ਹੱਥ ਤੇ ਸਾਡੇ ਵੱਲੇ ਆਉਂਦਾ ਪਿਆ ਤੇਰਾ। ਹੁਣ ਕੁੱਤੇ ਮੈਨੂੰ ਬਿੱਲੇ ਸਮਝਦਾਰ ਹੋਇਆ ਤੇ ਮੈਂ ਕੀ ਕਰਾਂ? ਮੈਂ ਤਾਂ ਗੱਲ ਹੋਰ ਕਰਨ ਡਿਆ। ਭਾਜੀ ਵੱਡਾ ਮੁੰਡਾ ਜਿਹੜਾ ਨਾ ਮੇਰਾ, ਛੋਟਾ ਮੁੰਡਾ ਉਹ ਹੁੰਦਾ ਵੱਡੇ ਮੁੰਡੇ ਦੇ ਨਾਲ। ਵੱਡਾ ਮੁੰਡਾ ਕੀ ਕੰਮ ਕਰਦਾ? ਵੱਡਾ ਮੁੰਡਾ ਵਿਹਲਾ ਆ। ਵੱਡੇ ਮੁੰਡੇ 'ਚ ਮੈਂ ਇੱਕ ਸਿਫਤ ਵੇਖੀ ਆ, ਜਿਹੜਾ ਸਭ ਤੋਂ ਛੋਟਾ ਹੈ, ਉਹਨੇ ਪੂਰਾ ਹਫਤਾ ਵਿਹਲਾ ਫਿਰਨਾ, ਅਤਵਾਰ ਦੀ ਛੁੱਟੀ ਨਹੀਂ ਛੱਡਦਾ ਸੀ। ਉਹ ਵੇਲੇ ਫਿਰਦੇ, ਤੂੰ ਬੜਾ ਇੱਟਾ ਸਿੱਟਦਾ ਜਾਨਾ ਰਾਜ, ਤੂੰ ਵੀ ਤਾਂ ਵੇਲੇ ਹੀ ਫਿਰਦੇ ਆ। ਤਮਾਸ਼ੇ ਦੇ ਨਾਲ ਲੈ ਕੇ ਜਾਂਦੇ ਆ ਤੁਸੀਂ। ਇਹ ਭਾਈ ਸਰਕਸ 'ਚ ਕੰਮ ਕਰਦੇ ਨੇ ਭਾਈ, ਹਾਂਜੀ, ਉਹ ਨਿਉਲੇ ਦੇ ਤੌਰ ਸਾਡੇ ਨਾਲ ਜਾਂਦਾ ਆ। ਹਰ ਗੱਲ ਨਾਲ। ਯਾਰ ਭਰਾਵਾ ਲੜਕਾ ਤੇ ਰਿਹਾ ਤੂੰ ਜੋ ਓਏ ਦੇਣਾ। ਯਾਰ ਇਹਨੂੰ ਭੇਜ ਦੇ ਯਾਰ, ਮੈਂ ਕੋਈ ਗੱਲ ਭਾਜੀ ਯਾਰ ਦੇਖੋ ਮੈਂ ਕੀ ਮੰਗ ਲਿਆ ਭਰਾਵਾ, ਤੂੰ ਦਿੱਤਾ ਵੀ ਕੁਝ ਨਹੀਂ ਹੈਗਾ, ਤੂੰ ਔਖਾ ਹੋਇਆ ਹੈ। ਦਿੱਤਾ ਕੀ ਹੈ ਤੂੰ ਮੈਨੂੰ? ਉਹ ਤੂੰ ਕੀ ਉਹ ਕੀ ਉਹ ਜਾ ਯਾਰ ਕੰਮ ਕਰ, ਜਾ ਕੇ ਆਪਣਾ ਜਾ ਕੰਮ ਕਰ। ਦਿੱਤਾ ਵੀ ਕੱਖ ਨਹੀਂ ਹੈਗਾ। ਤੈਨੂੰ ਕੱਲ ਹੀ ਦੇ ਦਈਏ, ਸਾਨੂੰ ਫੜਾ ਗਿਆ ਤੂੰ। ਕੀ ਦੇ ਦਈਏ ਤੈਨੂੰ? ਹੱਦ ਹੋ ਗਈ। ਇਧਰ ਆਏ ਯਾਰ ਬਾਹਰ। ਹੱਦ ਹੋ ਗਈ ਹੈ। ਭਾਜੀ ਤੁਹਾਡੇ ਕੋਲ ਮੰਗਣ ਡਿਆ, ਤੁਸੀਂ ਉਹਨਾਂ ਦੇ ਬਸ ਪਾਉਣ ਡਏ। ਕੰਮ ਕਰਦਾ ਇਹਨਾਂ ਕੋਲ। ਹੈ ਲੂਮਾ ਨੇ, ਇਹਨਾਂ ਦੀਆਂ ਲੂਮਾ ਨੇ। ਇਹ ਕੀ ਉਤੋਂ ਕੋ ਪੌਦੇ ਕੋ ਪੱਤੇ ਡਿੱਗ ਕੇ ਵੱਜੇ ਨੇ ਸਿਰ 'ਚ ਯਾਦਾਂ ਚਲ ਗਈ। ਅਸੀਂ ਕਰਦੇ ਆ ਕੰਮ ਤੇਰੇ ਕੋ, ਅਸੀਂ ਕਰਦੇ ਆ, ਨਹੀਂ ਨਹੀਂ ਭਾਈ ਸਹੀ ਅਸੀਂ ਕਹਿੰਦੇ ਕਰਦੇ ਆ ਕੰਮ। ਉਹ ਤੂੰ ਚੁੱਪ ਕਰ ਜਾ। ਇਹ ਵਕੀਲ ਸਾਹਿਬ ਨੇ, ਇਹ ਵਕੀਲ ਨੇ। ਹਾਂ ਆ ਇਹਦੇ ਉੱਥੇ ਕੇਸ ਖਰਾਬ ਹੋਇਆ ਹੈ। ਦੇਖਿਆ? ਕਿਹਨੂੰ ਵੇਖ ਰਿਹਾ ਹੈ? ਲੋ ਮੈਂ ਹੁਣ ਨਾ ਤੈਨੂੰ ਵੇਖਣ ਡਿਆ, ਤੂੰ ਕਿਵੇਂ ਜਾਣਾ ਹੈ, ਤੂੰ ਕਿਵੇਂ ਜਾਣਾ ਚਾਹਣਾ। ਇਹਨੂੰ ਕਹਿ ਰਿਹਾ ਉਹ ਜਾ ਯਾਰ, ਤੇਰੀ ਮਿਹਰਬਾਨੀ ਯਾਰ ਯਾਰ। ਕੁਝ ਦੇ ਦਿਓ, ਤੁਹਾਡੀ ਮਿਹਰਬਾਨੀ। ਤੂੰ ਤਾਂ ਹਾਸੇ 'ਚ ਗੱਲ ਪਾਉਣ ਡਏ। ਓਏ ਮਾੜੇ ਘਰ ਦਾ ਗੱਲਾਂ ਹੁੰਦਾ, ਜਾ ਨਿਕਲ ਜਾ, ਤੇਰੀ ਬੜੀ ਮਿਹਰਬਾਨੀ ਹੈ। ਜਾ ਸੌਖੇ ਘਰ ਦਾ ਮਸਤ ਹੁੰਦਾ, ਜਾ ਨਿਕਲ ਜਾ ਇੱਥੋਂ। ਭਾਜੀ ਕੌਣ ਜਾਵੇ? ਭਾਜੀ ਬੱਚਿਆਂ ਦੀ ਜਮੈਟਰੀ ਹੁੰਦੀ, ਚੱਲ ਗਰਮ ਚਾਦਰ ਦੇ ਦਿਓ ਉਹਨਾਂ ਨੂੰ। ਹੈ ਜੀ, ਕੋਈ ਗੱਲ ਨਹੀਂ। ਆ ਤੁਸੀਂ ਆਉਣੀਆਂ ਗਏ ਕੋਈ ਜੇ ਇੱਕ ਮਾਂ ਚੱਕ ਜਾਣਗੇ। ਭਾਜੀ ਗੁੱਸਾ ਤੇ ਨਾ ਕਰੋ। ਓਏ ਉਹ ਮੁਸਤੀ ਕਹੇਗਾ ਵਾ ਦੇ ਦਿਓ। ਕੀ ਮੇਰੇ ਕੋਲ ਨਹੀਂ ਨਾ ਚਾਦਰ ਮਾਰਨਾ, ਮੈਂ ਦੇ ਦੇਣੀ। ਠੰਡ ਲੱਗ ਰਹੀ ਫੇਰ ਦੱਸੋ ਕੀ ਹੈ ਭਲਾ ਉਹ? ਬੱਚਿਆਂ ਦੀ ਜਮੈਟਰੀ। ਨਹੀਂ ਨਹੀਂ, ਨਹੀਂ, ਉਹ ਹੁਣ ਜਿਹੜਾ ਕਿਹਾ ਕੀ ਕਿ ਮੁਸਤੈਕ। ਹਾਂ, ਮੁਸੀਕ। ਭਾਜੀ ਅੱਲਾ ਤੁਹਾਨੂੰ ਬਹੁਤ ਦੇਗਾ, ਤੁਹਾਡੀ ਮਿਹਰਬਾਨੀ ਹੈ। ਨਾ ਹੀ ਜਦੋਂ ਅੱਲਾ ਦੇਗਾ ਨਾ, ਅਸੀਂ ਤੈਨੂੰ ਲੱਭ ਕੇ ਤੇਰਾ ਹਿੱਸਾ ਦੇ ਦਿਆਂਗੇ। ਬਸ ਅੱਲਾਹ ਪਾਕ ਕਦੀ ਕਿਸੇ ਤੇ ਬੁਰਾ ਵਕਤ ਨਾ ਲਿਆਵੇ। ਹਾਂ ਹਾਂ ਜਿਹੜਾ ਅੱਜ ਆ ਗਿਆ। ਕਿੱਦਣ ਨਵਾਂ ਪ੍ਰਾਹੁਣਾ ਆ ਰਿਹਾ? ਕੱਲ ਦਾਖਲ ਕਰਵਾਇਆ। ਉਹ ਕੱਲ ਦਾ ਇੱਕ ਦੋ ਦਿਨਾਂ ਚ। ਤੇ ਉਸ ਤੋਂ ਬਾਅਦ ਹਟ ਜੀ। ਪਤਾ ਲੱਗ ਜਾਣਾ ਜਦੋਂ ਨਾਨਕੀ ਸ਼ੱਕ ਲੈ ਕੇ ਆਉਣੀ ਹੈ। ਤੁਹਾਡੇ ਕੋਲੇ ਪਤਾ ਲੱਗ ਜਾਣਾ ਹੈ। ਤੂੰ ਸਾਨੂੰ ਵਾਪਸ ਦੇ ਦੇ। ਆਜੋ ਆਜੋ ਆਜੋ, ਕੋਈ ਨਹੀਂ, ਹਾਲੇ 2 ਦਿਨ ਪਏ ਨੇ। ਓ ਯਾਰ ਭਾਜੀ, ਤੁਸੀਂ ਕਿਹੜੇ ਤੀਸਰੇ ਪਾਸੇ ਰਲ ਜਾਂਦੇ ਯਾਰ? ਤੁਸੀਂ ਹੁਣੇ ਟੈਨਸ਼ਨ ਨਾ ਲਓ, 2 ਭਾਜੀ ਦਿਨ ਨਾਨਕੇ ਪਏ ਨੇ। ਆਉਂਦੇ ਓਏ ਯਾਰ ਸਾਰੇ ਵਿੱਚ ਆਈਆਂ। 4 ਦਿਨ ਠਹਿਰ ਕੇ ਵੀ ਲੈ ਜਾਓਗੇ ਤਾਂ ਕਿਹੜੀ ਐਸੀ ਤੁਸੀਂ ਵੀ ਕੋਈ ਨਾਲ ਨਹੀਂ, ਆ ਜਾਣਾ। ਕੁਛ ਨਾ ਕਹੀਓ। ਵੱਡੀ ਟੋਕਰੀ ਤੁਹਾਡੇ ਸਿਰ ਤੇ ਹੀ ਹੋਣੀ ਹੈ। ਕੋਈ ਗੱਲ ਨਾ ਕਰਿਓ। ਨਹੀਂ ਮੈਂ ਪਾਗਲ ਆ ਭਾਜੀ। ਉਹ ਖਿੱਚ ਗਿਆ ਨਾਨਕੇ ਆਉਣ ਤੇ ਮੈਂ ਬੋਲਾਂ ਮੈਂ ਪਾਗਲ ਆ। ਉਹ ਜੋ ਵੀ ਦੇਣਗੇ ਚੁੱਪ ਕਰਕੇ ਰੱਖ ਲਈਓ। ਮੈਂ ਲੈ ਲਾਂਗਾ ਜੋ ਵੀ ਦੇਣ। ਉਹਨੇ ਨਾ ਕੁੱਤੀ ਵਾਲੀ ਵੀਡੀਓ ਵੇਖੀ, ਉਹਨੂੰ ਪਤਾ ਲੱਗ ਗਿਆ ਵਾ। ਚੱਲ ਓਏ ਟਕਾ ਲਾ ਇਹਨੂੰ ਓਏ। ਓ ਯਾਰ ਕੋਈ ਗੱਲ ਹੈ ਕਰਨ ਵਾਲੀ ਓ ਜਾ ਯਾਰ, ਖੁਦਾ ਦਾ ਨਹੀਂ ਜਾ। ਆਓ ਯਾਰ ਆਪਾਂ ਅੰਦਰ ਚੱਲ ਕੇ ਬੈਠਨੇ ਆ। ਪਾਗਲ ਜ਼ਮਾਨੇ ਦਾ ਜਾ ਕੇ ਤਾਂ ਜਾਨ ਛੱਡ ਸਾਡੀ। ਚੱਲ ਯਾਰ, ਠੀਕ ਨੇ, ਸਾਹਬੇ ਹਸੀਅਤ ਨੇ, ਜਰਾ ਦੇਖ ਲਓ। ਉਹ ਕਿਸੇ ਪਾਸੇ ਗੱਲ ਥੱਲੇ ਵੀ ਆਉਣ ਦੇਣੀ ਕਿ ਨਹੀਂ ਦੇਣੀ ਹੈ? ਉਹ ਜਾਣ ਦਾ ਇਰਾਦਾ ਕਰਦਾ, ਤੂੰ ਮਿੰਟ ਬਾਅਦ ਨੂੰ ਉਹੀ ਗੱਲ ਕਹੀਓ ਜੀ ਜਿਹੜੀ। ਯਾਰ ਕੋਸ਼ਟਾ ਦੇ ਦਿਓ। ਉਹੀ ਗੱਲ ਯਾਰ ਕਹੀਓ ਇਹ ਤਾਂ ਦਿਆ ਤੈਨੂੰ। ਕਿਹਨੂੰ ਕਹਿ ਕਿਹਨੇ ਰਹੇ? ਕਿਹਾ ਨੇ? ਯਾਰ ਇਹਦੀ ਐ ਭਾਜੀ ਤੈਨੂੰ ਕਹਿਣ ਦਿਆ, ਤੈਨੂੰ ਇੱਕ ਬੰਦ ਕਰ ਲਈ। ਭਾਜੀ ਇਹ ਜਾਣਦੇ ਹੋ ਖੁਦਾ ਦਾ ਨਾ, ਤੁਸੀਂ ਮਿੰਟ ਕੁ ਬਾਅਦ ਉਦੋਂ ਜਦੋਂ ਜ਼ੇਨ ਬਣਦਾ ਨਾ ਜਾਣ ਵਾਲਾ, ਤੁਸੀਂ ਉਹ ਸਹਿਬੇ ਸੀਅਤ ਵਾਲੀ ਉਂਗਲ ਲਾ ਦਿੰਦੇ। ਭਾਜੀ ਕਿਰਾਇਆ ਦੇ ਦਿਓ। ਚਲੋ ਕਿਰਾਇਆ ਦਿਓ। ਕਿੱਥੇ ਕਾਹਦਾ ਜਾਣਾ? ਕਿਰਾਇਆ? ਨਾ ਕਰਾਇਆ ਕਿੱਥੇ ਜਾਣਾ? ਸੱਖਰ। ਸੱਖਰ ਜਾਣਾ। ਆ ਯਾਰ ਦਿਓ 20,000 ਰੁਪਇਆ ਯਾਰ। 20 ਹਾਂ ਚਲੋ। ਚਲੋ ਓ ਯਾਰ ਅਸੀਂ ਇਹਨੂੰ ਬੁਲਾਇਆ ਉਥੋਂ।
ਇਹਨੂੰ ਸੱਖਰ ਤੇ ਸੀ ਪਰਸਨਲ ਹੈਲੀਕਾਪਟਰ ਤੇ ਕੱਲਿਆ ਇਹਨੂੰ ਅਸੀਂ 20-30 ਦੀ ਮਰੇ ਉੱਥੇ GTS ਜਾਵੇ ਕਿਤੇ ਸੱਖਰ ਸ਼ੱਕਰ ਦਾ ਕਿਰਾਇਆ ਨਹੀਂ ਤੈਨੂੰ ਉੱਥੋਂ 20-30 ਦੀ ਸ਼ੱਕਰ ਲੈ ਦਿੰਨੇ ਆ ਮੈਂ ਕਰ ਰਿਹਾ ਜਵਾਬ ਤੁਸੀਂ ਇਹਨੂੰ ਦੇਈ ਜਾਂਦੇ ਯਾਰ ਉਹਦੇ ਮੂੰਹ ਤੇ ਹੋਈਦਾ ਹੁੰਦਾ ਅਗਲੇ ਦੇ ਬੰਦੇ ਤੋਂ ਮੂੰਹ ਤੇ ਵੱਜੀਦਾ ਹੁੰਦਾ ਅਗਲੇ ਦੇ ਆਹੋ ਐਂ ਮੈਂ ਕਹਿੰਦਾ ਸੱਖਰ ਤੇ ਲੈ ਨਹੀਂ ਭਾਜੀ ਉਹਨੂੰ ਜ਼ਰੂਰ ਆ ਇਹਦੀ ਮੈਂ ਲੈ ਜਾਵਾਂ ਚਲੋ ਇਹ ਵੀ ਦਿਹਾੜੀ ਪਾ ਲਵੇ ਕਿਤੇ ਚਲੇ ਜਾਓ ਇੱਥੇ ਕਿਹੜਾ ਇਹ ਅੱਲਾਹ ਪਾਕ ਵਕਤ ਜ਼ਿੰਦਗੀ 'ਚ ਮੌਕਾ ਇੱਕ ਵਾਰੀ ਖਾਣੇ ਦਾ ਆਉਂਦਾ ਹੱਥ ਤੇ ਆ ਨਿਕਲ ਜਾ। ਚੱਲ ਇਹ ਮੈਨੂੰ ਚੱਲ ਨਾਲ ਚੱਲ ਨਾਲ ਦੇ ਆ ਜਾਓ ਭਾਜੀ ਇਹ 2 ਗਲੀਆਂ ਆ ਭਾਵੇਂ ਦੋ ਗਲੀਆਂ ਘਲਾਉਂਦਾ ਜਿਵੇਂ ਕੁਵੈਤ ਮੈਨੂੰ ਨੌਕਰੀ ਲਵਾਉਣ ਲੱਗਾ ਪਾਕਿਸਤਾਨੀ 8 ਲੱਖ ਰੁਪਏ ਉਹ ਤਨਖਾਹ ਸ਼ਾਇਦ ਕਿਤੇ ਉਹਦਾ ਮੰਗਣ ਜੀ ਕੁਵੈਤ ਵੀਜ਼ਾ ਲੱਗ ਜੇ ਜਦੋਂ ਅੱਲਾ ਸੁਣਦਾ ਵਾ ਪਤਾ ਨਹੀਂ ਲੱਗਦਾ ਜਾ ਚੱਲ ਜਾ ਉਹ ਲਾਣਤ ਭੇਜ ਮੱਖੀ ਸਾਹਿਬ ਇਸ ਕੰਮ ਤੇ ਲਾਣਤ ਭੇਜ ਜਿੰਨਾ ਮਰਜ਼ੀ ਪੈਸਾ ਆ ਜਾਵੇ ਬਰਕਤ ਨਹੀਂ ਹੈਗੀ ਕਿਹਨੂੰ ਕਹਿਣ ਨੇ ਆ ਤੂੰ ਤਾਂ ਮਾਂ ਬਣ ਗਿਆ ਜਾ ਯਾਰ ਤੇਰੀ ਮਿਹਰਬਾਨੀ ਲੜਾਈ ਨਾ ਕਰਾਈ ਭਾਜੀ ਕੋ ਕਰੋ ਮਿਹਰਬਾਨੀ ਤੁਹਾਡੀ ਆ ਜਾਓ ਯਾਰ ਇਹਨੇ ਨਹੀਂ ਜਾਣਾ ਤੁਸੀਂ ਆ ਜਾਓ ਭਾਜੀ ਇਹਨੂੰ ਨਹੀਂ ਮੈਂ ਜਾਣ ਦੇਣਾ ਇਹਨੂੰ ਲੈ ਜਾ ਯਾਰ। ਅੰਦਰ ਹੀ ਕਿਸਮ ਇਹਨਾਂ ਮੇਰੀ ਦਿਹਾੜੀ ਪੈ ਜਾਣੀ ਆ ਭਾਜੀ ਇਹਨੂੰ ਦਿਖਾ ਕੇ ਮੈਂ ਤੂੰ ਮੇਰੇ ਨਾਲ ਜਾਣਾ ਮੈਂ ਤੈਨੂੰ ਦੱਸ ਦਵਾਂ ਮੈਂ ਦੇਖਿਆ ਐਂਡ ਵਿੱਚ ਉਹਨੂੰ ਨਾਲ ਹੀ ਲੈ ਗਿਆ ਕਹਿੰਦਾ ਕਿੱਧਰ ਕੰਨੇ ਐ ਵਿਚਾਰੇ ਨੂੰ ਮਤਲਬ ਉਹਦੀ ਅੱਖ ਇੱਕ ਹੋਣੀ ਹੈ ਖਰਾਬ ਹਨਾ ਤੇ ਉਹਨੂੰ ਮਤਲਬ ਐਂਡ ਤੱਕ ਉਹਨਾਂ ਨੇ ਗੱਲ ਨਹੀਂ ਛੱਡੀ ਤੇ ਐਂਡ ਤੇ ਉਹਨੂੰ ਨਾਲ ਹੀ ਲੈ ਗਿਆ ਉਹ ਬਹੁਤ ਵਧੀਆ ਲੱਗੀ ਵੀਡੀਓ। ਬਾਕੀ ਤੁਸੀਂ ਦੱਸਿਓ ਤੁਹਾਨੂੰ ਵੀਡੀਓ ਕਿੱਦਾਂ ਲੱਗੀ ਕਮੈਂਟਾਂ 'ਚ। ਰਾਣਾ ਇਜਾਜ਼ ਨੇ ਵੀ ਬਹੁਤ ਵਧੀਆ ਕੰਮ ਕੀਤਾ ਹੈ 'ਚ। ਉਹ ਛੇੜਦਾ ਪਿਆ ਇਹਨਾਂ ਨੂੰ। ਛੇੜਦਾ ਪਿਆ ਇਹ ਛੇੜ ਕੇ ਆ ਪਰੇ ਹੋ ਜਾਂਦਾ ਸੀ, ਕਹਿੰਦਾ ਮਾਲਕ ਤੇ ਇਹ, ਮੈਂ ਤਾਂ ਇੱਥੇ ਕੰਮ ਕਰਨ ਆ ਤੇ ਬਹੁਤ ਵਧੀਆ ਸੀ ਸਾਰਿਆਂ ਦੀ ਐਕਟਿੰਗ। ਤੇ ਤੁਹਾਨੂੰ ਇਹਨਾਂ ਵਿੱਚੋਂ ਸਾਰਿਆਂ ਤੋਂ ਸੋਹਣੀ ਐਕਟਿੰਗ ਕਿਹਦੀ ਲੱਗੀ ਸਾਨੂੰ ਕਮੈਂਟ ਕਰਕੇ ਤੁਸੀਂ ਦੱਸਿਓ ਉਹਦਾ ਨਾਮ। ਸੋ ਆਪਾਂ ਵੀਡੀਓ ਫੇਰ ਲੈ ਕੇ ਆਵਾਂਗੇ। ਸੋ ਅੱਜ ਲਈ ਇੰਨਾ ਹੀ, ਫਿਰ ਮਿਲਾਂਗੇ ਇੱਕ ਹੋਰ ਨਵੀਂ ਵੀਡੀਓ ਨਾਲ। ਸਤਿ ਸ਼੍ਰੀ ਅਕਾਲ।